ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੀ ਮੰਗ ਸੀ, ਦਿਨਕਰ ਜਿਹੜਾ ਗੁਪਤਾ ਉਹ ਪੰਜਾਬ ਦਾ ਡੀਜੀਪੀ ਸੀ, ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ ਔਰ ਇਹ ਹਿੰਦੂ ਤਵੀ ਦਿਨਕਰ ਗੁਪਤਾ ਜਿਹੜਾ ਬਾਅਦ ਦੇ ਵਿੱਚ ਰਾਹ ਦੇ ਵਿੱਚ ਚਲਾ ਗਿਆ ਇੱਥੋਂ, ਉਹਦਾ ਇਹ ਬਿਆਨ ਸੀ ਕਿ ਵੀ ਇਹ ਮਤ ਖੋਲੋ, ਜਿਹੜਾ ਸਵੇਰ ਨੂੰ ਦਰਸ਼ਨਾਂ ਲਈ ਜਾਏਗਾ ਉਹ ਸ਼ਾਮ ਨੂੰ ਅੱਤਵਾਦੀ ਬਣ ਕੇ ਆਏਗਾ। ਸੋ ਇਹਨਾਂ ਦੀ ਨੀਅਤ ਉਹ ਤਾਂ ਕੋਈ ਪ੍ਰੂਵ ਕਰ ਨਹੀਂ ਸਕੇ, ਨਾ ਹੀ ਕੋਈ ਹੋਣਾ ਸੀ ਇਸ ਕਿਸਮ ਦਾ, ਪਰ ਜਿਹੜੀ ਗੁੱਡਵਿਲ ਕ੍ਰੀਏਟ ਹੋਈ ਉਹਨਾਂ ਨੂੰ ਲੱਗਾ ਵੀ ਇਹ ਤਾਂ ਟਾਰਗੇਟ ਕਿਲਿੰਗ ਤੇ ਬੰਬ ਅਸੈਂਬਲਿੰਗ ਤੋਂ ਵੀ ਖਤਰਨਾਕ ਹੈ। ਇਹ ਤਾਂ ਦੋਨੋਂ ਪੰਜਾਬਾਂ ਨੂੰ, ਸਿੱਖਾਂ ਨੂੰ ਵੀ ਸਮਝ ਆਣੀ ਸ਼ੁਰੂ ਹੋਈ, ਉਧਰਲੇ ਸਾਡੇ ਮੁਸਲਮਾਨ ਭਰਾਵਾਂ ਨੂੰ ਵੀ ਇਹ ਕੀ ਹੋ ਗਿਆ। ਸੋ ਏਜੰਸੀਆਂ ਮੌਕੇ ਦੀ ਤਲਾਸ਼ ਦੇ ਵਿੱਚ ਸੀ ਕਿ ਭਾਈ ਉਹਨਾਂ ਨੇ ਕਦੋਂ ਇਹ ਜਿਹੜੇ ਮੇਲ ਜੋਲ ਵਾਲਾ ਜਿਹੜਾ ਇੱਕ ਮੀਡੀਆ ਬਣ ਗਿਆ ਇਹਦੇ ਤੇ ਕਦੋਂ ਕਲੈਂਪ ਡਾਊਨ ਕਰਨਾ। ਔਰ ਉਹ ਮੌਕਾ ਉਹਨਾਂ ਨੇ ਲੱਭਿਆ 7 ਮਈ ਤੋਂ 10 ਮਈ ਤੱਕ ਦਾ, ਜਦੋਂ ਡਰੋਨ ਮਿਜ਼ਾਈਲ ਵਾਰ ਹੋਈ, ਬੁਰੀ ਤਰ੍ਹਾਂ ਇਹਨਾਂ ਦੀ ਸ਼ਿਕਸਤ ਹੋਈ। ਐਨ ਜਦੋਂ ਚੱਲ ਰਿਹਾ ਸੀ ਬਿਲਕੁਲ, ਇਹਨਾਂ ਨੇ ਵੱਡੀ ਖਬਰ, ਸਾਰਾ ਇਲੈਕਟ੍ਰੋਨਿਕ ਮੀਡੀਆ ਕਿ ਵੱਡੀ ਪਾਕਿਸਤਾਨ ਦੀ ਜਸੂਸ ਗ੍ਰਿਫਤਾਰ, ਜੋਤੀ ਮਲਹੋਤਰਾ ਜਿਹੜੀ ਯੂਟਿਊਬਰ ਸੀ, ਉਹਦੇ ਦਾਨਿਸ਼ ਨਾਲ ਸੰਬੰਧ ਸੀ ਔਰ ਇਹ ਜਿਹੜਾ ਉਹ ਪਰ ਇਹ ਹੈ ਨਹੀਂ ਸੀ ਵੀ ਉਹਨੇ ਤੁਹਾਡੀ ਕਿਹੜੀ ਇੰਟੈਲੀਜੈਂਸ, ਜੋਤੀ ਮਲਹੋਤਰਾ ਕੋਈ ਬ੍ਰਿਗੇਡੀਅਰ ਦੀ ਧੀ ਹੈ, ਕੋਈ ਤੁਹਾਡੇ ਕਰਨਲ ਦੀ ਵਾਈਫ ਹੈ। Hisar police previously said no evidence had emerged to indicate Mrs. Malhotra had access to any military or defense-related information, but claimed she was in contact with some people aware that they were Pakistani intelligence operatives. The police have claimed Pakistani intelligence operatives were developing Malhotra as an asset. ਨਹੀਂ ਜੀ, ਹੈ ਤਾਂ ਨਹੀਂ ਸੀ, ਪਰ ਉਹਨੂੰ ਉਹ ਟ੍ਰੇਨਡ ਕਰ ਰਹੇ ਸੀ ਵੀ ਟ੍ਰੇਨਿੰਗ ਦਾ ਕੋਈ ਤੁਹਾਡੇ ਕੋਲ ਕੋਰਸ ਮਿਲਿਆ ਤੁਹਾਨੂੰ ਉਹਦੇ ਚੋਂ, ਉਹਦੇ ਟੈਲੀਫੋਨ ਚੋਂ, ਦੂਜੇ ਚੋਂ। ਹਾਲਾਂ ਅਦਾਲਤਾਂ 'ਚ ਕੁਝ ਨਹੀਂ ਸਾਬਤ ਹੋਣਾ, ਅਲਟੀਮੇਟਲੀ ਇਹਨਾਂ ਦੀ ਬੇਲ ਵੀ ਹੋਣੀ ਹੈ, ਪਰ ਉਹਨਾਂ ਦੇ ਕਰੀਅਰ ਵੀ ਤੁਸੀਂ ਖਤਮ ਕਰ ਦਿੱਤੇ। ਬਦਨਾਮੀ ਵੀ ਹੁਣ 30-32 ਸਾਲਾਂ ਦੀ ਜੋਤੀ ਮਲਹੋਤਰਾ, ਉਹ ਵਿਚਾਰੀ ਦੀ ਲਾਈਫ, ਹਾਲਾਂ ਕੋਈ ਉਹ ਸਿੱਖ ਲੇਡੀ ਨਹੀਂ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਅੱਜ ਦੀ ਕਰੰਟ ਜਨਰੇਸ਼ਨ 'ਚ ਕੁਝ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਇਹ ਨਫ਼ਰਤਾਂ ਅਸੀਂ ਕਾਹਦੀਆਂ ਪਾਲ ਰਹੇ ਹਾਂ, ਉਹਨਾਂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਲਾਈਨ ਦਾ ਖੁੱਲ੍ਹਣਾ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਵੱਡੀ ਕਰਾਮਾਤ ਸੀ। ਸੋ ਦੋਵਾਂ ਪੰਜਾਬਾਂ ਦੇ ਲੋਕਾਂ ਦਾ ਆਪਸ ਵਿੱਚ ਮੇਲ ਜੋਲ ਵੀ ਸ਼ੁਰੂ ਹੋਇਆ ਅਤੇ 72 ਸਾਲ ਤੋਂ ਜ਼ਿਆਦਾ ਵਿਛੜੇ ਹੋਏ ਸੱਕੇ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਆਪਸੀ ਮਿਲਣੀਆਂ ਵੀ ਹੋਈਆਂ। ਸੋ ਦਿੱਲੀ ਦੇ ਹਾਕਮਾਂ ਨੂੰ ਇਹ ਮੇਲ ਜੋਲ ਜਿਹੜਾ ਉਹ ਪਸੰਦ ਨਹੀਂ ਆਇਆ, ਉਹਨਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ। ਸੋ 4 ਰੋਜ਼ਾ ਭਾਰਤ ਪਾਕਿਸਤਾਨ ਮਿਜ਼ਾਈਲ ਡਰੋਨ ਜੰਗ ਦੌਰਾਨ ਭਾਰਤੀ ਏਜੰਸੀਆਂ ਨੇ ਕੁਝ ਯੂਟਿਊਬਰਾਂ ਨੂੰ ਇਹ ਕਹਿ ਕੇ ਫੜਨਾ ਸ਼ੁਰੂ ਕਰ ਦਿੱਤਾ ਕਿ ਇਹ ISI ਦੇ ਜਿਹੜੇ ਏਜੰਟ ਨੇ, ਪਰ ਦੂਸਰੇ ਪਾਸੇ ਪਾਕਿਸਤਾਨ ਜਿਹੜੇ ਹੈ ਦੇ ਯੂਟਿਊਬਰਾਂ ਨੂੰ ਵੀ ISI ਦੇ ਜਿਹੜੇ ਏਜੰਟ ਬਣਾ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ। 9 ਨਵੰਬਰ 2019 ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਦਾ, ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਔਰ ਇਹ ਸੱਚਮੁੱਚ ਹੀ ਇੱਕ ਕ੍ਰਿਸ਼ਮਾ, ਇੱਕ ਮਿਰੈਕਲ, ਇੱਕ ਕਰਾਮਾਤ ਵਾਂਗ ਸੀ ਜੀ। ਕਿਉਂਕਿ ਜੇ ਤੁਸੀਂ ਇਹਦੇ ਪਸ ਮੰਜ਼ਰ ਦੇ ਵਿੱਚ ਬੈਕਗਰਾਊਂਡ 'ਚ ਦੇਖੋ ਕਿ ਉਸੇ ਵਰੇ ਹੀ 5 ਅਗਸਤ 2019 ਨੂੰ ਭਾਰਤ ਸਰਕਾਰ ਨੇ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370-35A ਖਤਮ ਕੀਤਾ ਸੀ। ਪਾਕਿਸਤਾਨ ਨੇ ਆਪਣੇ ਹਾਈ ਕਮਿਸ਼ਨ ਨੂੰ ਵਾਪਸ ਸੱਦ ਲਿਆ ਸੀ, ਇੰਡੀਆ ਨੇ ਵਾਪਸ ਸੱਦ ਲਿਆ ਸੀ। ਟ੍ਰੇਡ ਉਦੋਂ ਦਾ ਬੰਦ ਹੈ ਇੱਕਦਮ, ਜਿਹੜੀ ਆ ਇੱਕ ਹੌਸਟਿਲਿਟੀ ਸੀ। ਔਰ ਇਮਰਾਨ ਖਾਨ ਨੇ ਉਸ ਤੋਂ ਬਾਅਦ, ਕਿਉਂਕਿ ਅਗਸਤ ਤੋਂ ਬਾਅਦ ਸਤੰਬਰ ਦੇ ਵਿੱਚ UN ਦਾ ਸੈਸ਼ਨ ਹੁੰਦਾ, ਉਸ ਦੇ ਵਿੱਚ ਵੀ ਪੂਰਾ ਭਾਰਤ ਨੂੰ ਰਗੜਾ ਦਿੱਤਾ। ਔਰ ਇਹ ਸਾਰਿਆਂ ਨੂੰ ਉਦੋਂ ਇਹ ਸਮਝਿਆ ਜਾਂਦਾ ਸੀ ਕਿ ਵੀ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਜਿਹੜਾ ਇਹ ਸਸਪੈਂਡ ਹੋ ਜਾਏਗਾ, ਕਿਉਂਕਿ ਉਸ ਤੋਂ ਪਹਿਲਾਂ ਭਾਵੇਂ ਦੋਵਾਂ ਹਕੂਮਤਾਂ ਦੀ ਸਹਿਮਤੀ ਦੇ ਨਾਲ ਪਾਕਿਸਤਾਨ ਦੀ ਹਕੂਮਤ ਨੇ ਇਸ ਦੇ ਉੱਤੇ ਕਾਫੀ ਅਗਰੈਸਿਵ ਸਟੈਂਸ ਲਿਆ ਸੀ। ਲੇਕਿਨ ਇਹ ਇੱਕ ਕ੍ਰਿਸ਼ਮਾ ਸੀ ਕਿ ਇੰਨੀ ਬਿਟਰਨੈਸ ਕਸ਼ਮੀਰ ਦਾ ਜਿਹੜਾ ਬਿਲਕੁਲ ਇਸ਼ੂ ਹੀ ਖਤਮ ਕਰ ਦਿੱਤਾ ਸੀ ਇੰਡੀਆ ਨੇ, ਉਹਦਾ ਸੂਬੇ ਦਾ ਰੁਤਬਾ ਵੀ ਖਤਮ ਕਰਤਾ ਸੀ। ਲੇਕਿਨ ਉਹਦੀ ਬਣਤਰ ਜਾਰੀ ਰਹੀ ਔਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਦੋਂ 9 ਨਵੰਬਰ ਨੂੰ 550 ਸਾਲਾ ਵੀ ਸੀ ਔਰ ਉਹੀ ਦਿਨ ਜਿਹੜਾ ਉਹ ਅਲਾਮਾ ਇਕਬਾਲ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਟ੍ਰਿਬਿਊਟ ਦਿੰਦਿਆਂ ਫਰਮਾਇਆ ਸੀ
कि फिर उठी आखिर सदा तौहीद की पंजाब से हिंद को एक मर्द कामिल ने जगाया ख्वाब से। ਉਹਨਾਂ ਦਾ ਜਨਮ ਦਿਨ ਵੀ ਸੀ ਔਰ ਉਸ ਦਿਨ ਨੂੰ ਹੀ ਔਰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ। ਹੁਣ ਇਸ ਦਾ ਇੱਕ ਤਾਂ ਜਿਹੜੀ ਸਾਡੀ 7 ਦਹਾਕਿਆਂ ਤੋਂ ਜ਼ਿਆਦਾ ਦੀ ਅਰਦਾਸ ਸੀ ਖੁੱਲੇ ਦਰਸ਼ਨ ਦੀਦਾਰ ਦਾ ਜਿਹੜੀ ਅਸੀਂ ਕਰਦੇ ਹਾਂ, ਉਹ ਭਾਵੇਂ ਲਿਮਟਿਡ ਤਰੀਕੇ ਨਾਲ ਸੀ। ਪਾਕਿਸਤਾਨ ਦੀ ਤਾਂ ਸਗੋਂ ਇਹ ਸੀ ਵੀ ਪਾਸਪੋਰਟ ਵੀ ਸ਼ਰਤ ਨਾ ਰੱਖੀ ਜਾਏ, ਲੇਕਿਨ ਭਾਰਤ ਨੇ ਇਨਸਿਸਟ ਕੀਤਾ। ਇਹੀ ਸੀ ਭਾਵੇਂ ਸਵੇਰੇ ਆ ਕੇ ਸ਼ਾਮ ਨੂੰ ਜਾਣ ਦਾ ਪ੍ਰੋਵੀਜ਼ਨ ਸੀ, ਲੇਕਿਨ ਉਸ ਦੇ ਵਿੱਚ ਬਹੁਤ ਰੁਕਾਵਟਾਂ ਭਾਰਤ ਨੇ ਖੜੀਆਂ ਕੀਤੀਆਂ, ਪਰ ਇਹਦੇ ਬਾਵਜੂਦ ਇਹ ਜਾਰੀ ਰਿਹਾ। ਔਰ ਇਹਦੇ 'ਚੋਂ ਜੇ ਅਸੀਂ ਇਹਨਾਂ 2-3 ਸਾਲਾਂ 'ਚ ਦੇਖੀਏ 2019 ਤੋਂ 2025 ਤੱਕ ਪਹੁੰਚਦੇ ਹਾਂ ਇਹਨਾਂ, ਔਰ ਕੋਵਿਡ ਦੇ ਪੀਰੀਅਡ 'ਚ ਬੰਦ ਹੋ ਗਿਆ ਕਿਉਂਕਿ ਬਿਲਕੁਲ ਹੀ 1.5 ਸਾਲ ਉਹ ਕੱਢ ਦਿਓ ਕਿ ਇਸ 3 ਸਾਲ ਦੇ ਵਿੱਚ ਜਿੰਨੀ ਗੁੱਡਵਿਲ ਦੋਵੇਂ ਪੰਜਾਬਾਂ ਦੇ ਲੋਕਾਂ ਨੇ ਇੱਕ ਦੂਸਰੇ ਪ੍ਰਤੀ ਦੇਖੀ ਦਿਖਾਈ, ਔਰ ਤੁਸੀਂ ਹਜ਼ਾਰਾਂ ਇੰਟਰਵਿਊ ਆਮ ਲੋਕਾਂ ਦੇ ਜਿਨ੍ਹਾਂ ਦਾ ਕਿਸੇ ਸਿਆਸਤ ਨਾਲ ਲੈਣਾ ਦੇਣਾ ਨਹੀਂ ਹੈ, ਉਹ ਪਾਕਿਸਤਾਨੀਆਂ ਦੀ ਖਾਸ ਤੌਰ 'ਤੇ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ, ਖੁੱਲ੍ਹਦਿਲੀ। ਤੁਸੀਂ ਇੱਕ ਗਰੀਬ ਰੇਹੜੀ ਵਾਲਾ ਵੀ ਹੈ, ਤੁਸੀਂ ਇੱਕ ਜੂਸ ਦਾ ਗਲਾਸ ਵੀ ਪੀਂਦੇ ਹੋ, ਕਹਿੰਦੇ ਨਹੀਂ ਤੁਸੀਂ ਸਾਡੇ ਮਹਿਮਾਨ ਹੋ, ਅਸੀਂ ਪੈਸੇ ਨਹੀਂ ਲੈਣੇ। ਈਵਨ ਕੀਮਤੀ ਚੀਜ਼ ਤੁਸੀਂ ਲੈਂਦੇ ਹੋ ਕੋਈ, ਉਹ ਸੋ ਉਸ ਨੇ ਇਹ ਮਿੱਥ ਤਾਂ ਜਿਹੜੀ ਨਫ਼ਰਤ ਇਹਨਾਂ ਨੇ ਪੈਦਾ ਕੀਤੀ ਹੋਈ ਸੀ ਉਹ ਤਾਂ ਤੋੜ ਦਿੱਤੀ ਕਿ ਵੀ ਉਹਨਾਂ ਨੇ ਕਿਹਾ ਵੀ, ਔਰ ਬਹੁਤਿਆਂ ਨੂੰ ਇਹ ਲੱਗਣ ਲੱਗਾ ਵੀ ਸਾਡੇ ਨਾਲ ਅਸੀਂ ਕੀ ਕਰ ਲਿਆ 47 ਦੇ ਵਿੱਚ, ਅਸੀਂ ਇੱਕ ਦੂਜੇ ਦੇ ਗਾਟੇ ਲਾਏ ਨੇ, ਔਰ ਦੂਸਰਾ ਅਸੀਂ ਤਾਂ ਇੱਕ ਹੈ, ਸਾਡਾ ਤਾਂ ਪਾਰਟ। ਹੁਣ ਇਕੱਲਾ ਇਹੀ ਨਹੀਂ, ਫਿਰ ਕਿਉਂਕਿ ਇਹੀ ਪੀਰੀਅਡ ਹੈ ਕਿ ਪਿਛਲੇ 4-5 ਸਾਲ ਜਦੋਂ YouTube ਇੱਕ ਕਮਾਈ ਦਾ ਸਾਧਨ ਵੀ ਬਣ ਗਿਆ ਕਿਉਂਕਿ ਉਹਦੇ 'ਚੋਂ ਤੁਹਾਨੂੰ ਪੈਸੇ ਮਿਲਦੇ ਨੇ, ਤੇ ਦੋਵੇਂ ਪਾਸਿਓਂ ਯੂਟਿਊਬਰਸ ਵੀ ਜਿਨ੍ਹਾਂ ਨੇ ਜਾਣਾ, ਕਿਸੇ ਨੇ ਟਰੈਵਲ ਬਲੌਗ ਲਿਖਣਾ, ਕਿਸੇ ਨੇ ਦੂਜਾ ਕਰਨਾ, ਪਰ ਅਬਵ ਆਲ ਜਿਹੜੀ ਬਹੁਤ ਵੱਡੀ ਸਰਵਿਸਿਸ ਕਰਤਾਰਪੁਰ ਲਾਂਘੇ ਰਾਹੀਂ ਹੋਈ। ਔਰ ਅਸੀਂ ਇੱਕ ਅੱਧੀ ਵਾਰੀ ਕਿਹਾ ਵੀ ਕਿ ਵੀ ਜਿਹੜੇ ਜਦੋਂ ਧਾਰਨਾ ਦੇ ਨਾਲ ਸ਼ਬਦ ਪੜ੍ਹੇ ਜਾਂਦੇ ਸੀ ਤਾਂ ਇੱਕ ਹੁੰਦਾ ਸੀ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮਿਲਦਾ। ਜ਼ਾਹਰ ਹੈ ਰੂਹਾਨੀ ਰੂਹ ਦਾ ਰੱਬ ਦੇ ਨਾਲ ਮੇਲ ਦੀ ਗੱਲ ਹੈ, ਪਰ ਸੱਚਮੁੱਚ ਬਾਬੇ ਨਾਨਕ ਦਾ ਇਹ ਮੁਕਾਮ ਉਹ ਵਿਛੜਿਆਂ ਨੂੰ ਮਿਲਣ ਵਾਲਾ ਬਣਿਆ। 1947 ਦਾ ਦੌਰ, ਕਿਤੇ ਭੈਣ ਇੱਧਰ ਰਹਿ ਗਈ ਤੇ ਕਿਤੇ ਪਿਓ ਉੱਧਰ ਰਹਿ ਗਿਆ, ਕਿਤੇ ਭਰਾ ਇੱਧਰ ਰਹਿ ਗਿਆ, ਕੋਈ ਉੱਧਰਲਾ ਮੁਸਲਮਾਨ ਹੋ ਗਿਆ, ਇੱਧਰਲਾ ਸਿੱਖ ਹੋ ਗਿਆ ਜਾਂ ਹਿੰਦੂ ਹੋ ਗਿਆ, ਜੋ ਵੀ ਪਾਰਟ ਸੀ। ਉਹਨਾਂ ਦੀ ਮੁਲਾਕਾਤਾਂ ਕਰਵਾਉਣਾ, ਹਰ ਇੱਕ ਨੂੰ ਲੱਗਾ ਕਿ ਵੀ ਸਾਡਾ ਪਿੰਡ ਸੀ, ਬੱਚੀ ਛੋਟੀ ਸੀ 5 ਸਾਲ ਦੀ ਰਹਿ ਗਈ ਜਦੋਂ ਭੱਜੋ ਸਾਰੇ ਕਾਫਲਿਆਂ 'ਚ ਨਿਕਲੇ। ਫਿਰ ਇਸ ਮਾਮਲੇ 'ਚ ਪਾਕਿਸਤਾਨ ਦੇ ਕੁਝ ਵੀਰਾਂ ਨੇ ਕਾਫੀ ਐਗਰੈਸਿਵ ਰੋਲ ਅਦਾ ਕੀਤਾ, ਜਿਨ੍ਹਾਂ ਦੇ ਵਿੱਚ ਲਵਲੀ ਭਾਜੀ, ਸ਼ਾਇਦ ਮਨਦੀਪ ਸਿੰਘ ਜਾਂ ਉਹਨਾਂ ਦਾ ਕੀ ਨਾਂ ਸੀ, ਉਹ ਪਖਤੂਨ ਓਰੀਜਨ ਦੇ ਸਿੱਖ ਨੇ, ਨਾਸਰ ਢਿੱਲੋਂ, ਇਹ ਮੁੱਢਰਿਆਂ ਦੇ ਵਿੱਚ ਸੀ। ਹਾਲਾਂਕਿ ਨਾਸਰ ਢਿੱਲੋਂ ਖਬਰਾਂ ਜਦੋਂ ਆਏ ਜਦੋਂ ਫੌਜ ਦੇ ਵਿੱਚ ਜਿਹੜਾ ਉਹ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸੀ ਔਰ ਕਿਸਾਨੀ ਮੋਰਚਾ ਲੱਗਾ ਸੀ, ਔਰ ਉਹਦੇ 'ਚ ਉਹਨਾਂ ਨੇ ਆਪਣੀ ਜਿਹੜੀ ਜਜ਼ਬਾਤੀ ਸਾਂਝ ਹੈ, ਕਿਉਂਕਿ ਪੰਜਵੜ ਪਿੰਡ ਦੇ ਨਾਲ ਉਹਨਾਂ ਦੇ ਬਜ਼ੁਰਗਾਂ ਦਾ ਸੰਬੰਧ ਹੈ। ਪੰਜਵੜ ਉਹੀ ਹੈ ਜਿੱਥੋਂ ਸਾਡੇ ਜਰਨੈਲ ਕਦੇ ਜਿਹੜੇ ਨੇ 18ਵੀਂ ਸਦੀ 'ਚ ਮਿਸਲ ਭੰਗੀਆਂ ਦੇ ਸਰਦਾਰ ਹਰੀ ਸਿੰਘ, ਉਹਨਾਂ ਦਾ ਵੀ ਪਿੰਡ ਹੈ। ਸਾਡੇ ਜਰਨੈਲ ਜਨਰਲ ਲਾਭ ਸਿੰਘ ਖਾਲਿਸਤਾਨ ਕਮਾਂਡੋ ਫੋਰਸ, ਜਨਰਲ ਪਰਮਜੀਤ ਸਿੰਘ ਪੰਜਵੜ ਦਾ ਵੀ ਪਿੰਡ ਹੈ। ਸੋ ਉਸ ਪਿੰਡ ਨਾਲ ਉਹਨਾਂ ਦੇ ਬਜ਼ੁਰਗਾਂ ਦਾ ਤਾਲੁਕ ਸੀ। ਉਹਨਾਂ ਦੀਆਂ ਕੁਝ ਜਨਰੇਸ਼ਨਾਂ ਪਹਿਲਾਂ ਜਿਹੜੀਆਂ ਨੇ ਉਹ ਇਸਲਾਮ 'ਚ ਚਲੇ ਗਏ, ਔਰ ਉਹਨਾਂ ਨੇ ਰੋਲ, ਔਰ ਇਸੇ ਤਰ੍ਹਾਂ ਹੋਰ ਵੀ ਜਿਨ੍ਹਾਂ ਦੇ ਮੈਂ ਸਮਝਦਾ ਵੀ, ਕਿਉਂਕਿ ਮੈਂ ਬਹੁਤ ਸਾਰਿਆਂ ਨੂੰ ਫੋਲੋ ਨਹੀਂ ਕਰਦਾ, ਮੈਂ ਤਾਂ ਸ਼ੁਰੂ 'ਚ ਦੇਖਿਆ, ਔਰ ਉਹ ਇੰਨੇ ਕੁ ਹਾਰਟ ਟਚਿੰਗ ਇੰਟਰਵਿਊ ਨੇ ਉਸ ਪੀਰੀਅਡ ਦੇ। ਜਦੋਂ ਉਧਰੋਂ ਸ਼ੁਰੂ ਹੋਇਆ ਫਿਰ ਇੱਧਰ ਵੀ ਜਿਹੜੇ ਨੇ ਉਹਨਾਂ ਦੇ ਵਿੱਚ ਕੁਝ ਜਿਹੜੇ ਨੇ, ਜਿਵੇਂ ਧਾਮੀ ਹੋਰਾਂ ਦਾ ਬਲੌਗ ਹੈ, ਦੂਜਿਆਂ ਦਾ, ਜਿੱਥੇ ਉਹਨਾਂ ਨੇ ਉਹਨਾਂ ਨੂੰ ਜਾ ਕੇ ਜਿਹੜੇ ਉਧਰੋਂ ਆਏ ਸੀ ਇੰਟਰਵਿਊ ਕਰਨਾ ਸ਼ੁਰੂ ਕੀਤਾ, ਉਹ ਵਕਤ ਕੀ ਸੀ, ਇਹ ਵਕਤ ਕੀ ਸੀ। ਹੁਣ ਇਸ ਸਾਰੇ ਦਾ ਨਤੀਜਾ ਕਿ ਵੀ ਕਿਉਂਕਿ ਡਾਇਸਪੋਰਾ 'ਚ ਦੋਨੇ ਪੰਜਾਬਾਂ ਦੇ ਲੋਕ ਵਸੇ ਹੋਏ ਨੇ, ਨਤੀਜੇ ਦੇ ਤੌਰ ਤੇ ਕਨੈਕਸ਼ਨ ਬਾਹਰ ਵੀ ਬਣਨੇ ਸ਼ੁਰੂ ਹੋਏ, ਔਰ ਇੰਨੀ ਜ਼ਬਰਦਸਤ ਗੁੱਡਵਿਲ ਕਿ ਇੰਡੀਅਨ ਏਜੰਸੀਆਂ ਨੂੰ, ਹਾਲਾਂਕਿ ਬਹੁਤਿਆਂ ਨੂੰ ਯਾਦ ਹੋਏਗਾ ਕਿ ਵੀ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੀ ਮੰਗ ਸੀ, ਦਿਨਕਰ ਜਿਹੜਾ ਗੁਪਤਾ ਉਹ ਪੰਜਾਬ ਦਾ DGP ਸੀ, ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ, ਔਰ ਇਹ ਹਿੰਦੂ ਤਵੀ ਦਿਨਕਰ ਗੁਪਤਾ ਜਿਹੜਾ ਬਾਅਦ ਦੇ ਵਿੱਚ ਰਾਹ ਦੇ ਵਿੱਚ ਚਲਾ ਗਿਆ ਇੱਥੋਂ, ਉਹਦਾ ਇਹ ਬਿਆਨ ਸੀ ਕਿ ਵੀ ਇਹ ਮੱਤ ਖੋਲੋ, ਜਿਹੜਾ ਸਵੇਰ ਨੂੰ ਦਰਸ਼ਨਾਂ ਲਈ ਜਾਏਗਾ ਉਹ ਸ਼ਾਮ ਨੂੰ ਅੱਤਵਾਦੀ ਬਣ ਕੇ ਆਏਗਾ, ਉਹਨੂੰ ਬੰਬ ਅਸੈਂਬਲ ਕਰਨਾ ਸਿਖਾ ਦੇਣਗੇ, ਉਹਨੂੰ ਟਾਰਗੇਟ ਦੇ ਉੱਤੇ ਲਿਜਾ ਕੇ ਜਿਹੜੀ ਆ ਉਹਦਾ ਰਿਆਜ਼ ਕਰਾਇਆ ਜਾਏਗਾ। ਸੋ ਇਹਨਾਂ ਦੀ ਨੀਅਤ ਉਹ ਤਾਂ ਕੋਈ ਪ੍ਰੂਵ ਕਰ ਨਹੀਂ ਸਕੇ, ਨਾ ਹੀ ਕੋਈ ਹੋਣਾ ਸੀ ਇਸ ਕਿਸਮ ਦਾ,
ਪਰ ਜਿਹੜੀ ਗੁੱਡਵਿਲ ਕ੍ਰੀਏਟ ਹੋਈ ਉਹਨਾਂ ਨੂੰ ਲੱਗਾ ਵੀ ਇਹ ਤਾਂ ਟਾਰਗੇਟ ਕਿਲਿੰਗ ਤੇ ਬੰਬ ਅਸੈਂਬਲਿੰਗ ਤੋਂ ਵੀ ਖਤਰਨਾਕ ਹੈ। ਇਹ ਤਾਂ ਦੋਨੋਂ ਪੰਜਾਬਾਂ ਨੂੰ, ਉਹਨੂੰ ਸਿੱਖਾਂ ਨੂੰ ਵੀ ਸਮਝ ਆਣੀ ਸ਼ੁਰੂ ਹੋਈ, ਉਧਰਲੇ ਸਾਡੇ ਮੁਸਲਮਾਨ ਭਰਾਵਾਂ ਨੂੰ ਵੀ ਇਹ ਕੀ ਹੋ ਗਿਆ। ਸੋ ਏਜੰਸੀਆਂ ਮੌਕੇ ਦੀ ਤਲਾਸ਼ ਦੇ ਵਿੱਚ ਸੀ ਕਿ ਭਾਈ ਉਹਨਾਂ ਨੇ ਕਦੋਂ ਇਹ ਜਿਹੜੇ ਮੇਲ ਜੋਲ ਵਾਲਾ ਜਿਹੜਾ ਇੱਕ ਮੀਡੀਆ ਬਣ ਗਿਆ ਇਹਦੇ ਤੇ ਕਦੋਂ ਕਲੈਂਪ ਡਾਊਨ ਕਰਨਾ, ਔਰ ਉਹ ਮੌਕਾ ਉਹਨਾਂ ਨੇ ਲੱਭਿਆ 7 ਮਈ ਤੋਂ 10 ਮਈ ਤੱਕ ਦਾ, ਜਦੋਂ ਡਰੋਨ ਮਿਜ਼ਾਈਲ ਵਾਰ ਹੋਈ, ਬੁਰੀ ਤਰ੍ਹਾਂ ਇਹਨਾਂ ਦੀ ਸ਼ਿਕਸਤ ਹੋਈ। ਔਰ ਉਦੋਂ ਕਿ ਇਹ ਪਹਿਲੀ ਖਬਰ ਆਈ ਕਿ ਜੀ ਇਹ ਜਿਹੜੀ ਜੋਤੀ ਮਲਹੋਤਰਾ, ਜਿਹੜੀ ਟਰੈਵਲ ਵਿਦ ਜੋਤੀ ਮਲਹੋਤਰਾ ਬਲੌਗ ਸੀ YouTube ਚੈਨਲ ਤੇ, ਔਰ ਬੜੀ ਪਪੂਲਰ ਸੀ, ਬਹੁਤ ਵੱਡੇ ਫਾਲੋਅਰ ਵੀ ਸਨ ਉਸ ਦੇ, ਉਸ ਨੂੰ ਉਹਨਾਂ ਨੇ ਫੜਿਆ। ਹੁਣ ਇਹ ਜੋਤੀ ਮਲਹੋਤਰਾ ਜ਼ਾਹਰ ਹੈ ਭਾਵੇਂ ਸਿੱਖ ਨਹੀਂ ਹੈ ਪਰ ਇੱਕ ਪੰਜਾਬੀ ਮੂਲ ਦੀ ਹੈ, ਔਰ ਉਸ ਨੇ ਪਾਕਿਸਤਾਨ ਪ੍ਰਤੀ ਗੁੱਡਵਿਲ ਵਾਲਾ, ਕਿਉਂਕਿ ਉਹ ਫੂਡ ਦੇ ਉੱਤੇ ਵੀ ਦਿੰਦੇ ਸੀ ਕਿਸ ਕਿਸਮ ਦਾ ਫੂਡ ਹੈ ਕੀ ਹੈ, ਤੇ ਪਾਕਿਸਤਾਨੀਆਂ ਦੀ ਮਹਿਮਾਨ ਨਵਾਜ਼ੀ, ਤਾਰੀਫ। ਫਿਰ ਉਹਦਾ ਨਤੀਜਾ ਸੀ ਕਿ ਜਦੋਂ ਹਾਈ ਕਮਿਸ਼ਨ ਜਿਹੜਾ ਉਹਨਾਂ ਦਾ ਪਾਕਿਸਤਾਨ ਦਾ ਦਿੱਲੀ 'ਚ ਹੈ, ਉਹ ਜਦੋਂ ਕੋਈ ਸਪੈਸ਼ਲ ਆਪਣਾ 14 ਅਗਸਤ ਦਾ ਫੰਕਸ਼ਨ ਕਰਦੇ ਨੇ ਜਾਂ ਈਦ ਦਾ ਕਰਦੇ ਹੋਣਗੇ, ਜੇ ਉੱਥੇ 400 ਬੰਦਾ ਹੁੰਦਾ ਹੈ ਤੇ ਉਹਨਾਂ ਦਾ 100-150 ਹੁੰਦਾ, 300 350 ਤਾਂ ਇਨਵਾਈਟ ਹੀ ਹੁੰਦੇ ਨੇ ਬਾਹਰਲੇ, ਜਿਹੜੇ ਪਾਕਿਸਤਾਨ ਦੇ ਨਾਲ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਮਨੀ ਸ਼ੰਕਰ ਆਇਰ ਵਰਗੇ ਦੂਜੇ ਤੀਜੇ ਵੀ ਉਹਦਾ ਹਿੱਸਾ ਰਹੇ ਨੇ, ਪਰਮਜੀਤ ਸਿੰਘ ਸਰਨਾ, ਦੂਜੇ ਜਿਹੜੇ ਗੁਰਦੁਆਰਾ ਕਿਉਂਕਿ ਜਿਨ੍ਹਾਂ ਦਾ ਵਾਹ ਪੈਂਦਾ। ਹੁਣ ਉਸ 'ਚ ਵੀ ਇਹਨੂੰ ਜੋਤੀ ਮਲਹੋਤਰਾ ਨੂੰ ਇਨਵਾਈਟ ਕੀਤਾ ਹੋਏਗਾ ਉਹਨਾਂ ਨੇ, ਔਰ ਉੱਥੇ ਜ਼ਾਹਰ ਹੈ ਤੁਸੀਂ ਵੀਜ਼ਾ ਲੈਣਾ ਜਾਂ ਦੂਜਾ, ਉਹਨਾਂ ਦਾ ਇੱਕ ਐਸੋਨਲ ਰਹੀਮ ਜਿਸ ਦਾ ਨਾਂ ਦਾਨਿਸ਼ ਵੀ ਹੈ, ਉਸ ਦੇ ਨੇ ਵੀ ਉਹਨਾਂ ਨੂੰ ਇਹਨੂੰ ਜੋਤੀ ਮਲਹੋਤਰਾ ਨੂੰ ਇਨਵਾਈਟ ਕੀਤਾ। ਹੁਣ ਉਹਨਾਂ ਨੇ ਜੋਤੀ ਐਨ ਜਦੋਂ ਚੱਲ ਰਿਹਾ ਸੀ ਬਿਲਕੁਲ, ਇਹਨਾਂ ਨੇ ਵੱਡੀ ਖਬਰ, ਸਾਰਾ ਇਲੈਕਟ੍ਰੋਨਿਕ ਮੀਡੀਆ ਕਿ ਵੱਡੀ ਪਾਕਿਸਤਾਨ ਦੀ ਜਸੂਸ ਗ੍ਰਿਫਤਾਰ, ਜੋਤੀ ਮਲਹੋਤਰਾ ਜਿਹੜੀ ਯੂਟਿਊਬਰ ਸੀ, ਉਹਦੇ ਦਾਨਿਸ਼ ਨਾਲ ਸੰਬੰਧ ਸੀ, ਔਰ ਇਹ ਜਿਹੜਾ ਉਹ ਪਰ ਇਹ ਹੈ ਨਹੀਂ ਸੀ ਵੀ ਉਹਨੇ ਤੁਹਾਡੀ ਕਿਹੜੀ ਇੰਟੈਲੀਜੈਂਸ, ਜੋਤੀ ਮਲਹੋਤਰਾ ਕੋਈ ਬ੍ਰਿਗੇਡੀਅਰ ਦੀ ਧੀ ਹੈ, ਕੋਈ ਤੁਹਾਡੇ ਕਰਨਲ ਦੀ ਵਾਈਫ ਹੈ, ਕੋਈ ਕਿਸੇ ਦੀ ਹੈ ਵੀ ਉਹਨੇ ਤੁਹਾਡੀ, ਔਰ ਉਦੋਂ ਰੌਲਾ ਰੂਲਾ ਪਵਾਤਾ। ਹੁਣ ਮੈਂ ਅੱਜ ਦੇਖ ਰਿਹਾ ਸੀ ਵੀ ਉਹਨੇ ਵਿਚਾਰੀ ਨੇ ਉਹਨੂੰ ਬਹੁਤ ਬਦਨਾਮ, ਉਹਦੇ ਪਿਓ ਨੇ ਵੀ ਕਿਹਾ ਜੋਤੀ ਮਲਹੋਤਰਾ ਵੀ ਮੇਰੀ ਧੀ ਇਨੋਸੈਂਟ ਹੈ, ਟਰੈਵਲ ਬਲੌਕ ਕਰਦੀ ਹੈ, ਪਾਕਿਸਤਾਨ ਜ਼ਰੂਰ ਗਈ ਹੈ 2 ਵਾਰ, ਉਹ ਹੋਰ ਵੀ ਥਾਵਾਂ ਤੇ ਜਾਂਦੀ ਹੈ। ਔਰ ਹੁਣ ਉਹਨੇ ਜਿਹੜੀ ਹੈ ਉਹਦੇ ਤੇ ਜਸੂਸੀ ਦਾ ਕੇਸ ਪਾਤਾ ਤੇ ਉਹਨੇ ਆਪਣੀ ਰੈਗੂਲਰ ਬੇਲ ਲਈ ਅਪਲਾਈ ਕੀਤਾ। ਪਰ ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਵੀ ਉਹਨੂੰ ਹੁਣ ਪੁਲਿਸ ਨੂੰ ਫੜ ਤਾਂ ਲਿਆ ਹਿਸਾਰ ਪੁਲਿਸ ਨੇ, ਉਹਨੂੰ ਕਿਹਾ ਸਬੂਤ ਪੇਸ਼ ਕਰੋ ਕਿ ਵੀ ਉਹ ਕੀ ਹੈ। ਹੁਣ ਇਹ ਕੀ ਹੈ ਕਿ ਵੀ ਹਿਸਾਰ ਪੁਲਿਸ previously said no evidence had emerged to indicate Mrs. Malhotra had access to any military or defense related information, but claimed she was in contact with some people aware that they were Pakistani intelligence operatives. ਉਹਨਾਂ ਨੇ ਕਿਹਾ ਜੀ ਸਾਡੇ ਕੋਲ ਕੋਈ ਇਹ ਨਹੀਂ ਹੈ ਵੀ ਜੋਤੀ ਮਲਹੋਤਰਾ ਦੇ ਕੋਲ ਕੋਈ ਫੌਜੀ ਸੀਕ੍ਰੇਟਸ ਜਾਂ ਦੂਜੇ ਤੱਕ ਪਹੁੰਚ ਸੀ। ਹਾਂ, ਉਹਦਾ ਜਿਹਨਾਂ ਨਾਲ ਉਹ ਕੰਟੈਕਟ ਸੀ ਉਹ ਪਾਕਿਸਤਾਨ। ਉਹ ਭਾਈ ਜਦੋਂ ਇੱਕ ਬਲੌਗਰ ਹੈ, ਟਰੈਵਲਰ ਹੈ, ਕੋਈ ਕਿਸੇ ਨਾਲ ਅਸੀਂ ਜਾਂਦੇ ਹਾਂ ਨਗਰ ਕੀਰਤਨ ਤੇ ਜਾਂ ਪੈਰੇਡਸ ਤੇ ਜਾਂ ਦੂਜੇ, ਸੈਂਕੜੇ ਆ ਕੇ ਮਿਲਦੇ ਨੇ, ਸੈਂਕੜੇ ਆ ਕੇ ਨਾਲ ਫੋਟੋ ਲਵਾਉਂਦੇ ਨੇ। ਹੁਣ ਕੱਲ ਨੂੰ ਉਹਨਾਂ ਚੋਂ ਕੌਣ ਕਿਹਦਾ ਏਜੰਟ ਹੈ, ਕੋਈ ਕਹੇ ਜੀ ਆਹ ਦੇਖੋ ਜੀ ਉਹਨਾਂ ਦੇ ਐਗਜ਼ੈਕਟਲੀ, ਕਿਉਂਕਿ ਜਿਹੜੇ ਟਰੈਵਲ ਬਲੌਗਰ ਹੁੰਦੇ ਨੇ ਇਹ ਸਾਰਿਆਂ ਦੇ ਨਾਲ ਹੀ ਉਹਨਾਂ ਨੇ ਆਪਣੇ ਜਿਹੜਾ ਲਿਖਣਾ ਹੁੰਦੇ ਨੇ ਆਪਣੇ ਅਨੁਭਵ। ਫਿਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵੀ ਕੀ ਉਹ ਉਹਨਾਂ ਦੀ ਜਸੂਸ ਸੀ, ਤੇ ਉਹਦੇ 'ਚ ਕਿਹਾ the police have claimed Pakistani intelligence operatives were developing Malhotra as an asset। ਨਹੀਂ ਜੀ, ਹੈ ਤਾਂ ਨਹੀਂ ਸੀ, ਪਰ ਉਹਨੂੰ ਉਹ ਟ੍ਰੇਨਡ ਕਰ ਰਹੇ ਸੀ ਵੀ ਟ੍ਰੇਨਿੰਗ ਦਾ ਕੋਈ ਤੁਹਾਡੇ ਕੋਲ ਕੋਰਸ ਮਿਲਿਆ ਤੁਹਾਨੂੰ ਉਹਦੇ ਚੋਂ, ਉਹਦੇ ਟੈਲੀਫੋਨ ਚੋਂ, ਦੂਜੇ ਚੋਂ। ਫਿਰ ਕੱਲਾ ਇਹ ਨਹੀਂ, ਉਹਨਾਂ ਨੂੰ ਲੱਗਾ ਵੀ ਇਹ ਤਾਂ ਇੱਕ ਹੁਣ ਜਸਬੀਰ ਸਿੰਘ ਨਾਂ ਦਾ ਜਿਹਦੇ 11 ਲੱਖ ਫਾਲੋਅਰ ਨੇ, ਪੰਜਾਬ ਦੇ ਇੱਕ ਪਿੰਡ ਦਾ ਸਧਾਰਨ ਨੌਜਵਾਨ ਜਿਹਦਾ ਬਹੁਤ ਸਾਰਾ ਹੁਣ 11 ਲੱਖ ਜਿਹਨੂੰ ਫੋਲੋ ਕਰ ਰਿਹਾ ਜਾਂ ਸਬਸਕ੍ਰਾਈਬਰ ਹੈ ਜਿਹਦਾ, ਮੈਂ ਤਾਂ ਨਹੀਂ ਦੇਖਿਆ ਉਹਦਾ ਕੰਟੈਂਟ ਕੀ ਹੈ, ਹੁਣ ਤਾਂ ਡਾਊਨ ਕਰਤਾ ਹੋਣਾ। ਉਹਨੂੰ ਚੁੱਕਿਆ ਹੋਇਆ, ਉਹਨੂੰ ਪੂਰਾ ਉਹ ਕਰਕੇ ਕਿ ਜੀ ਇੰਨੀ ਵਾਰੀ ਗਿਆ, ਦੂਜਾ ਉਹਨੂੰ ਮਿਲਿਆ, ਨਾਸਰ ਢਿੱਲੋਂ ਨੂੰ ਮਿਲਿਆ, ਉਹ ਫਲਾਣਾ ਰਿਕਰੂਟ ਕਰ ਰਿਹਾ, ਢਿਮਕਾ ਕਰ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਵੀ ਏਜੰਸੀਆਂ ਦੋਨੋਂ ਮੁਲਕਾਂ ਦੀਆਂ ਰਿਕਰੂਟ ਨਹੀਂ ਕਰਦੀਆਂ ਹੋਣਗੀਆਂ ਇੱਕ ਪਾਸਿਓਂ ਜਾਂ ਦੂਜੇ ਪਾਸਿਓਂ, ਇਹੀ ਕੰਮ ਏਜੰਸੀਆਂ ਦਾ ਕੰਮ ਹੀ ਇਹ ਹੁੰਦਾ। ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੀ ਸਾਰਾ ਫਿਸਾਡ ਇਹਨਾਂ ਨੇ ਖੜਾ ਕੀਤਾ, ਜਿਸ ਕਿਸਮ ਦਾ ਇਹ ਮਾਹੌਲ ਸਿਰਜਿਆ ਇਹਨਾਂ ਨੇ, ਹੁਣ ਹੋਏਗਾ ਕਿ ਔਰ ਨਾਲ ਦੀ ਨਾਲ ਹਾਲਾਂ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਨਹੀਂ ਬੰਦ ਕੀਤਾ ਹੈ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕਰਤਾਰਪੁਰ ਕੋਰੀਡੋਰ ਵੀ ਬੰਦ ਕੀਤਾ ਹੋਇਆ ਉਸ ਤੋਂ ਬਾਅਦ। ਔਰ ਇਹ ਸਾਰਾ ਜਦੋਂ ਚਾਰਜ ਹੋਏਗਾ, ਜਦੋਂ ਹੁਣ ਤੁਸੀਂ 2 3 4 ਨੂੰ ਚੁੱਕ ਕੇ, ਹਾਲਾਂ ਅਦਾਲਤਾਂ 'ਚ ਕੁਛ ਨਹੀਂ ਸਾਬਤ ਹੋਣਾ, ਅਲਟੀਮੇਟਲੀ ਇਹਨਾਂ ਦੀ ਬੇਲ ਵੀ ਹੋਣੀ ਹੈ, ਪਰ
ਉਹਨਾਂ ਦੇ ਕੈਰੀਅਰ ਵੀ ਤੁਸੀਂ ਖਤਮ ਕਰ ਦਿੱਤੇ। ਬਦਨਾਮੀ ਵੀ ਹੁਣ 30-32 ਸਾਲਾਂ ਦੀ ਹੈ ਜੋਤੀ ਮਲਹੋਤਰਾ, ਉਹ ਵਿਚਾਰੀ ਦੀ ਲਾਈਫ, ਹਾਲਾਂਕਿ ਕੋਈ ਉਹ ਸਿੱਖ ਲੇਡੀ ਨਹੀਂ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਅੱਜ ਦੀ ਕਰੰਟ ਜਨਰੇਸ਼ਨ 'ਚ ਕੁਛ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਇਹ ਨਫ਼ਰਤਾਂ ਅਸੀਂ ਕਾਹਦੀਆਂ ਪਾਲ ਰਹੇ ਹਾਂ, ਉਹਨਾਂ ਨੂੰ ਉਹ ਬਿਲਕੁਲ ਚੰਗਾ ਨਹੀਂ ਲੱਗਦਾ। ਔਰ ਇਸੇ ਤਰ੍ਹਾਂ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਵੀ ਉਹਨਾਂ ਦੀ ਮਹਿਮਾਨ ਨਵਾਜ਼ੀ ਤੋਂ ਵੀ ਗਰੇਜ਼ ਕਰੇਗਾ, ਜਾਣ ਤੋਂ ਵੀ ਗਰੇਜ਼ ਕਰੇਗਾ। ਔਰ ਆਲਰੇਡੀ ਇੱਕ ਸੱਜਣ ਜਿਹੜੇ ਸਾਡੇ ਨਾਲ ਵੈਸੇ ਉੱਥੋਂ ਲਾਹੌਰ ਤੋਂ ਰਾਬਤਾ ਰੱਖਦੇ ਨੇ, ਮੈਂ ਕਈ ਦਿਨਾਂ ਤੋਂ ਉਹਨਾਂ ਦੀ ਕਾਲ ਦਾ ਜਵਾਬ ਨਹੀਂ ਦਿੱਤਾ, ਉਹਨਾਂ ਨੇ ਕੱਲ ਮੈਸੇਜ ਛੱਡਿਆ ਹੋਇਆ ਇਹ ਕਹਿ ਕੇ ਕਿ ਡਾਕਟਰ ਸਾਹਿਬ ਤੁਸੀਂ ਵੀ ਕਿਤੇ ਉਸ ਚਾਰਜ ਤੋਂ ਡਰ ਤੇ ਨਹੀਂ ਗਏ ਕਿ ਵੀ ਅੱਜ ਉੱਥੇ ਜਿਹੜਾ ਤੁਹਾਡੇ ਨਾਲ ਕਮਿਊਨੀਕੇਟ ਕਰਦਾ ਉਹ ISI ਦਾ ਏਜੰਟ ਹੈ। ਸੋ ਹਾਲਾਂ ਉਹਨਾਂ ਨੇ ਕਿਹਾ ਕਿ ਜੀ ਨਹੀਂ, ਤੁਸੀਂ ਤਾਂ ਜਿਹੜਾ ਉਹ ਡਾਇਸਪੋਰਾ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਇੰਡੀਆ ਵਾਲਿਆਂ ਨੂੰ ਤਾਂ ਹੋ ਸਕਦੀ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਹੈ, ਜਦੋਂ ਅਸੀਂ ਦੇਖਦੇ ਹਾਂ ਵੀ ਏਜੰਸੀਆਂ ਦੇ ਹੱਥਕੰਡੇ ਕੀ ਨੇ, ਇਹ ਸਿਰਫ ਤੇ ਸਿਰਫ ਇਹ ਜਿਹੜੀ ਦੋਵਾਂ ਪੰਜਾਬਾਂ ਦੀ ਸਾਂਝ, ਦੋਨਾਂ ਕੌਮਾਂ ਦੀ ਸਾਂਝ, ਉਸ ਦੇ ਵਿੱਚ ਉਹਨਾਂ ਨੇ ਇੱਕ ਅਗੇਨ ਜਿਹੜਾ ਇਹ ਜ਼ਹਿਰ ਵਾਲਾ ਮਾਹੌਲ ਸਿਰਜ ਕੇ ਰੱਖ ਦਿੱਤਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।